ਵੱਡਾ ਫੁੱਲ ਲੱਗਣਾ ਜ਼ਰਦਾ ਕਲਰ ਦਾ 1116 ਪਲਾਂਟ ਹੈ। ਇਹਦਾ ਖਾਨਦਾਨ ਜਿਹੜਾ ਨਾ ਪੱਥਰ ਚੱਟ ਦੀ ਵੈਰਾਈਟੀ ਦੇ ਨਾਲ ਮਿਲਦਾ ਜੁਲਦਾ ਹੈ। ਤੇ ਪੱਥਰ ਚੱਟ ਵੀ ਵਿਖਾ ਦਿੰਦੇ ਹਾਂ ਅਸੀਂ। ਆ ਪੱਥਰ ਚੱਟ ਦਾ ਪੌਦਾ ਲਾਇਆ ਪੱਥਰ ਚੱਟ ਬਹੁਤ ਹੀ ਮਸਲਾ ਪੱਥਰ ਚੱਟ ਕਿਉਂ ਨਾ ਆਇਆ ਇਹ ਜੀ ਬਹੁਤ ਹੀ ਕਾਬਿਲ ਤਰੀਨ ਪੌਦਾ ਹੈ। ਹਕੀਮ ਲੋग माशाअल्लाह जी माशाअल्लाह जी बिस्मिल्लाहिर्रहमानिर्रहीम अल्लाहुम्मा सल्ली अला मुहम्मद व अला मुहम्मद। अस्सलाम वालेकुम जी दोस्तों सज्जनों साथियों साडे चाहण वालियां नूं वेखण वालियां नूं उम्मीद करने आ सारे खैर वाफियत नाल होवोगे। ਅਸੀਂ ਵੀ ਅੱਲਾਹ ਦੇ ਕਰਮੋਂ ਫਜ਼ਲ ਦੇ ਨਾਲ ਤੇ ਦਿਹਾੜੀਆਂ ਦਵਾਵਾਂ ਨਾਲ ਅਲਹਮਦੁਲਿਲਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਦਿਹਾੜੀ ਖਿਦਮਤ ਚ ਹਾਜ਼ਰ ਹਾਂ ਦੋਸਤੋ। ਅੱਜ ਦਾ ਵਲੌਗ ਕਰਨੇ ਆ ਸਟਾਰਟ ਤੇ ਅੱਜ ਜਨਾਬ ਅਸੀਂ ਆਏ ਆ ਇਮਤਿਆਜ਼ ਭਾਈ ਦੇ ਕਿਚਨ ਗਾਰਡਨਿੰਗ ਦੇ ਵਿੱਚ। ਜਨਾਬ ਅਸੀਂ ਕਿਹਾ ਜੀ ਵੇਖੀਏ ਤੇ ਨਾਲੇ ਆਪਣੇ ਵੀਵਰਾਂ ਨਾਲ ਕਰੀਏ ਸ਼ੇਅਰ ਤੇ ਉਹਨਾਂ ਕੋਲੋਂ ਮਜ਼ੀਦ ਜਨਾਬ ਨੌਲੇਜ ਚ ਸਾਡੇ ਵੀ ਤੇ ਤੁਹਾਡੇ ਵੀ ਇਲਮ ਚ ਇਜ਼ਾਫਾ ਕਰਨ ਵਾਸਤੇ ਗੱਲਾਂ ਜਨਾਬ ਪੁੱਛੀਏ ਤੇ ਨਾਲੇ ਉਹਨਾਂ ਦਾ ਗਾਰਡਨਿੰਗ ਵੇਖੀਏ ਕਿੰਨਾ ਖੂਬਸੂਰਤ। ਵੇਖੋ ਬੈਕ ਸਾਈਡ ਤੇ ਜਨਾਬ ਉਹਨਾਂ ਨੇ ਸਜਾਇਆ ਦਾ ਮੁਖਤਲਿਫ अच्छे तो अच्छे पौधे लैके जनाब ते उन्होंने सजावट की दी है। किचन गार्डनिंग सब्जियां वगैरह भी लाई दियां ने। ठीक है दोस्तों, लेकिन सब तो पहला एक रिक्वेस्ट है कि जेडे दोस्त साडे चैनल ते नवे ने जल्दी जल्दी चैनल नूं कर लो सबसक्राइब, लाइक कर लो, शेयर कर लो दोस्तों नाल, सज्जनां नाल, साथियां नाल ते बैल आइकन दे बटन नूं दबा लो क्योंकि ਜਦੋਂ वीडियो चैनल ते आए तुहानूं ओहदा नोटिफिकेशन आए। तुहाडे दामन दी सपोर्ट दी बहुत जरूरत है। वीडियो साडी मुकम्मल वेखिया करो दोस्तों ते आओ जनाब इम्तियाज़ भाई नाल करिए मुलाकात ਤੇ ਬਾਕੀ ਗੱਲਾਂ ਅੱਜ ਉਹਨਾਂ ਦੀਆਂ ਤੁਹਾਨੂੰ ਸੁਣਾਉਣੀਆਂ ਨੇ। ਅਸੀਂ ਗੱਲਾਂ ਜਨਾਬ ਤੁਹਾਡੀਆਂ ਸਾਡੀਆਂ ਤਾਂ ਤੁਸੀਂ ਸੁਣਦੇ ਹੀ ਰਹਿੰਦੇ ਹੋ। ਅੱਜ ਮਜ਼ੀਦ ਇਮਤਿਆਜ਼ ਭਾਈ ਦੀ ਆਵਾਜ਼ 'ਚ ਮਿੱਠੀਆਂ ਮਿੱਠੀਆਂ ਗੱਲਾਂ ਤੁਹਾਨੂੰ ਸੁਣਾਉਂਦੇ ਆ, ਤੁਹਾਡੇ ਨਾਲ ਕਰਨੇ ਆ ਸ਼ੇਅਰ ਤੇ ਨਾਲੇ ਕਿਚਨ ਗਾਰਡਨਿੰਗ ਉਹਨਾਂ ਦਾ ਚੈੱਕ ਕਰੀਏ ਜਨਾਬ ਤੇ ਅਜ਼ਾਨ ਹੋਣ ਲੱਗ ਪਈ। ਅਜ਼ਾਨ ਤੋਂ ਬਾਅਦ ਬਾਕੀ ਗੱਲਾਂ ਕਰਨੇ ਆ ਜਨਾਬ। ਹੁਣ ਇਮਤਿਆਜ਼ ਭਾਈ ਨਾਲ ਕਰਨੇ ਆ ਮੁਲਾਕਾਤ। ਨਮਾਜ਼ ਦਾ ਵੀ ਟਾਈਮ ਹੋ ਗਿਆ ਤੇ ਜਨਾਬ ਨਮਾਜ਼ ਵੀ ਪੜ੍ਹਨੇ ਆ, ਅਜ਼ਾਨ ਹੋ ਗਈ ਆ ਮਾਸ਼ਾਅੱਲਾ। ਤੇ ਉਸ ਤੋਂ ਪਹਿਲਾਂ ਅਸੀਂ ਕਿਹਾ ਜੀ ਕਿਚਨ ਗਾਰਡਨਿੰਗ ਦੀ ਕਰੀਏ ਸੈਰ ਤੇ ਆ ਜੇ ਇਮਤਿਆਜ਼ ਭਾਈ। अस्सलाम वालेकुम जी। वालेकुम अस्सलाम। ਹੋਰ ਭਾਈ ਜਨ ਸੁਣਾਓ, ਸਿਹਤਾਂ ਤਬੀਅਤਾਂ ਠੀਕ ਨੇ? ਅੱਲਾਹ ਸੋਨੇ ਦਾ ਕੰਮ ਸ਼ਾਮ ਦੀ ਸੁਣਾਓ। ਸੋਨੇ ਰੱਬ ਦਾ ਕਰ। ਅੱਛਾ, ਅੱਜ ਸਾਡੇ ਵੀਵਰਾਂ ਨਾਲ ਜਨਾਬ ਮੁਲਾਕਾਤ ਹੈ ਤੁਹਾਡੀ ਬਿਲਕੁਲ ਤੇ ਨਾਲੇ ਕਿਚਨ ਗਾਰਡਨਿੰਗ ਆਪਣਾ ਦੱਸੋ ਜਨਾਬ ਕਿ ਕੀ ਅੱਜ ਕੱਲ ਲਾਇਆ ਦਾ ਤੁਸੀਂ, ਕੀ ਜਨਾਬ ਉਗਾਇਆ ਜੇ ਤੇ ਫਲ ਸਬਜ਼ੀਆਂ। ਵਿਜ਼ਿਟ ਕਰਾਓ ਸਾਨੂੰ ਅੱਜ ਆਪਣੇ ਕਿਚਨ गार्डनिंग। ਬਿਲकुਲ ठीक है जी। अस्सलाम वालेकुम जी। ठीक हो, राजी हो, तबीयत से ठीक है। अल्लाह पाक तुहानू शाद रखे ते आबाद रखे। लो जी, मैं इन्हां दा प्यार ते इन्हां दी मेहरबानी है कि साडे कोल आ जांदे ने ते अहीं आइडिया ही देने ने किचन गार्डन दे। ਤੁਹਾਨੂੰ ਵੀ ਦੇਣੇ ਨੇ, ਇਹਨਾਂ ਨੂੰ ਵੀ ਦੇਣੇ ਨੇ ਤੇ ਆਪ ਵੀ ਵਰਤ ਲਈਦੇ ਨੇ। ਆਪਣੇ ਘਰ ਦੀ ਹੱਦ ਤੱਕ ਵੀ ਕੰਮ ਆਉਂਦੇ ਨੇ। ਹੁਣ ਜਿਹੜਾ ਇਹ ਜਨਾਬ ਮੈਨੂੰ ਸਵਾਲ ਕਰਨਗੇ ਮੈਂ ਇਨਸ਼ਾਅੱਲਾ ਜਵਾਬ ਦੇਣ ਨੂੰ ਤਿਆਰ ਆ। ਸਾਡੇ ਬਤਾਊ ਲੱਗੇ ਨੇ ਤੇ 8 ਮਹੀਨੇ ਇਹਦੇ ਨਾਲ ਬਤਾਊ ਲਾ ਕੇ ਖਾਦੇ ਨੇ। ਇਹ ਖਤਮ ਹੋ ਗਏ ਨਾ ਹੁਣ ਬਤਾਉ। ਹੁਣ ਜੀ ਠੰਡ ਦੀ ਵਜ੍ਹਾ ਨਾਲ ਇਹਨੂੰ ਜ਼ਰਾ ਫਰੂਟ ਘੱਟ ਹੈ, ਵਰਨਾ ਨਵੇਂ ਫੁੱਲ ਤੇ ਇਹ ਵੇਖੋ ਨਾ ਆ ਰਹੇ ਨੇ। ਯਾਨੀ ਕਿ ਆਪਣੇ ਜੋ ਗੁਜ਼ਾਰਾ ਕਰ ਰਿਹਾ ਜੀ, ਆਪਣਾ ਨਿਜ਼ਾਮ ਚੱਲ ਰਿਹਾ ਇਹਦੇ ਤੋਂ। ਇੱਕ ਇਹ ਪਲਾਂਟ ਹੈ ਸਾਡਾ ਤੇ ਇੱਕ ਇਹ ਵਾ। ਇਹ ਕੱਟ ਛੜਿਆ ਸੀ ਇਸ ਵਾਸਤੇ। ਕਟਿਆ ਕਿਉਂ ਹੈ? ਇਸ ਵਾਸਤੇ ਕਟਿਆ ਸੀ ਕਿ ਇਹਦੀਆਂ ਨਵੀਆਂ ਕੰਪਲਾਂ ਜਿਹੜੀਆਂ ਨੇ ਇਹ ਇੱਥੋਂ ਜ਼ਰਾ ਭਰ ਕੇ ਨਿਕਲਣ, ਜ਼ਰਾ ਗਰੋਥ ਨਿਕਲੇ ਤੇ ਜੂ ਹੀ ਫਰਵਰੀ ਦੇ ਦਿਨ ਆਉਣਗੇ ਤੇ ਇਨਸ਼ਾਅੱਲਾ ਇਹਨੂੰ ਫਰੂਟ ਨਾਲੇ ਭਰ ਜਾਏ। ਯਾਨੀ ਕਿ ਫੇਰ ਇੱਕ ਵਾਰੀ ਇਹ ਫਰੈਸ਼ ਹੋ ਗਿਆ ਪੌਦਾ, ਹੋ ਗਿਆ, ਨਵਾਂ ਹੋ ਗਿਆ। ਰੈਸਟ ਵੀ ਮਿਲ ਗਈ ਹੈ ਇਹਨੂੰ, ਨਵੀਆਂ ਕੰਪਲਾਂ ਨਿਕਲੀਆਂ, ਰੈਸਟ ਮਿਲ ਗਈ ਹੈ ਇਹਨੂੰ ਤੇ ਇਹ ਇਨਸ਼ਾਅੱਲਾ ਫਿਰ ਇਹਦੀ ਉਮਰ ਵੱਧ ਗਈ ਹੈ। ਕੀ ਬਾਤ ਹੈ। ਨਾ ਕੱਟਦੇ ਤੇ ਨੇ ਬੁੱਢਾ ਲੱਗਣਾ ਸੀ ਤੇ ਭੈਰਾ ਲੱਗਣਾ ਸੀ। ਇਹ ਜੇ ਜਨਾਬ ਇਲਮ 'ਚ ਇਜ਼ਾਫਾ ਕਰਨ ਵਾਲੀਆਂ ਗੱਲਾਂ। ਠੀਕ ਹੈ ਜੀ, ਇਹਨੂੰ ਕੱਟ ਦਿੱਤਾ ਨਾ ਤੇ ਇਥੋਂ ਨਵੀਆਂ ਕੰਪਲਾਂ ਨਿਕਲ ਗਈਆਂ, ਪੌਦੇ ਨੂੰ ਰੈਸਟਮੈਂਟ ਮਿਲੀ ਹੈ, ਨਵਾਂ ਪਲਾਂਟ ਨਿਕਲੇਗਾ ਤੇ ਫਿਰ ਫਰੂਟ ਵੀ ਜ਼ਿਆਦਾ ਦੇਗਾ। ਤੇ ਇਹ ਥੱਲੇ ਖਾਦ ਸ਼ਾਦੇ ਦੇ ਪਾ ਦਿੱਤੀ ਹੈ, DAP ਖਾਦ ਤੇ ਆਹ ਰੂੜੀ ਬਣਾਈ ਹੈ ਦੇਸੀ ਪਲ। ਅੱਛਾ ਯਾਨੀ ਕਿ ਇਹਦੇ 'ਚ ਮਿੱਟੀ ਜੀ ਇਹ ਬਿਲਕੁਲ ਤੇ ਉਹ ਜਿਹੜਾ ਗੋਇਆ ਹੁੰਦਾ ਹੈ ਜੀ ਬਿਲਕੁਲ ਇਹ ਗਲੀ ਹੋਈ ਸਾਡੀ ਰੂੜੀ ਹੈ। ਪੱਤਿਆਂ ਦੀ ਵੀ ਵਿੱਚ ਹੀ ਪਾਈ ਹੈ, ਪੌਦਿਆਂ ਦੇ ਪੱਤੇ ਉਹ ਵੀ ਵਿੱਚ ਹੀ ਤੇ ਜਾਨਵਰਾਂ ਦਾ ਗੋਬਰ ਵੀ ਵਿੱਚ ਹੀ। ਸਬਜ਼ ਖਾਦ ਹੁੰਦੀ ਹੈ ਜਿਹਨੂੰ ਕਹਿੰਦੇ ਨੇ। ਬਿਲਕੁਲ ਜੀ, ਇਹ ਆਸਾ ਪਾਣੀ ਹੁੰਦੀ ਹੈ ਤੇ ਦੇਸੀ ਮਾਮਲਾ ਸਾਡੇ ਤੇ ਦੇਸੀ ਸਾਡੇ ਕੰਮ। ਹਾਂਜੀ ਅਲਹਮਦੁਲਿਲਾ। ਹੋਰ ਅੱਗੇ ਵਿਜ਼ਿਟ ਕਰਾਉਣ ਸਾਨੂੰ ਭਾਈ ਕੀ ਤੁਸੀਂ ਅੱਜ ਕੱਲ ਆਪਣਾ। ਅਸੀਂ ਇਹ ਟਰਨਲ ਬਣਾਇਆ ਛੋਟਾ ਜਿਹਾ, ਇਹਦੇ ਵਿੱਚ ਅਸਾਂ ਟਮਾਟਰ ਦੇ ਪਲਾਂਟ ਤਿਆਰ ਕੀਤੇ ਨੇ। ਇਹ ਬੀਜ ਇਹਦੇ ਵਿੱਚ ਹੀ ਲਾਏ ਸਨ ਤੇ ਸਾਡੇ ਪਲਾਂਟ ਜਿਹੜੇ ਨੇ ਤਕਰੀਬਨ 1.5 ਤੋਂ 2 ਫੁੱਟ 1.5 ਫੁੱਟ ਇਹ ਹੁਣ ਫਲ ਲੱਗੇਗਾ ਇਹਨੂੰ ਜਦੋਂ ਆਇਆ ਯਾਨੀ ਕਿ ਸਰਦੀ ਦਾ ਮੌਸਮ ਥੋੜਾ ਜਿਹਾ 1 ਮਾਰਚ ਤੇ ਇਹਨੂੰ ਫਰੂਟ ਆ ਜਾਣਾ। ਅੱਛਾ ਜੀ, ਅਸਾਂ ਬਸ ਇਹ ਇੰਤਜ਼ਾਰ ਕਰਨੇ ਆ ਕਿ ਲਗਾਤਾਰ ਕੋਈ 6 ਤੋਂ 7 ਧੁੱਪਾਂ ਲੱਗ ਜਾਣ, ਮਤਲਬ ਸਾਫ਼ ਹੋ ਜੇ ਤੇ ਫਿਰ ਇਹਨਾਂ ਪਲਾਂਟਾਂ ਨੂੰ ਅਸੀਂ ਬਾਹਰ ਕੱਢ ਕੇ ਸ਼ਿਫਟ ਕਰ ਦੇਣਾ ਜਿੱਥੇ ਲਾਣਾ ਫਰੂਟ ਵਾਸਤੇ। ਹਾਂ ਯਾਨੀ ਕਿ ਇਹ ਅਸੀਂ ਪਨੀਰੀ ਲਾਈ ਹੈ। ਇਹ ਸਾਡੀ ਇਹ ਪਨੀਰੀ ਹੈ ਜੀ,
ਗਰਮੀਆਂ ਦਾ ਜਿੰਨੇ ਵੀ ਪਲਾਂਟ ਨੇ ਇਹਦੇ ਵਿੱਚ ਮਿਰਚੀ ਦੇ ਪਲਾਂਟ ਵੀ ਹਾਂ ਲਾਏ ਨੇ ਠੀਕ ਹੈ ਠੰਡ ਤੋਂ ਬਚਾਏ ਨੇ ਤੇ ਇਹਨਾਂ ਦੇ ਵਿੱਚ ਇਹਦੇ ਵਿੱਚ ਹੀਟ ਪੂਰੀ ਹੋਈ ਹੈ ਸੂਰਜ ਦਿਹਾੜੀ ਦੇ ਵਿੱਚ 1 ਘੰਟਾ ਵੀ ਚੜੇਗਾ ਨਾ ਤੇ ਬਾਕੀ 9 ਘੰਟੇ ਦਾ ਅੰਦਰ ਦਾ ਟੈਂਪਰੇਚਰ ਯਾਨੀ ਕਿ ਇਹਦਾ ਟੈਂਪਰੇਚਰ ਪੂਰਾ ਪੌਦੇ ਦਾ ਹੋ ਜਾਂਦਾ ਸਹੀ ਹੋ ਗਿਆ ਮਾਸ਼ਾਅੱਲਾ ਮਾਸ਼ਾਅੱਲਾ ਅਲਹਮਦੁਲਿਲਾ ਸਾਡੇ ਆ ਪਪੀਤੇ ਨੇ ਕਾਫੀ ਦੇਰ ਬਾਅਦ ਤੁਸੀਂ ਆਏ ਹੋ ਤੇ ਵੇਖਦੇ ਹੋਣੇ ਹੋ ਹਾਏ 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 ਮਾਸ਼ਾਅੱਲਾ ਜੀ ਪਪੀਤੇ ਤੇ ਚੈੱਕ ਕਰੋ ਯਾਰ ਇਹ ਜਦੋਂ ਪੱਕਣੇ ਨੇ ਨਾ ਉਦੋਂ ਤੁਹਾਡੇ ਨਾਲ ਫੇਰ ਸ਼ੇਅਰ ਕਰਨੇ ਨੇ ਤੇ ਕੱਟ ਕੇ ਖਾਣੇ ਨੇ ਠੀਕ ਹੈ ਦੋਸਤੋ ਫਲ ਵੇਖੋ ਕਿੰਨਾ ਲੱਗਾ ਦਾ ਯਾਰ ਤੇ ਤੁਸੀਂ ਆਪਣੇ ਵੀਵਰ ਨੂੰ ਥੋੜਾ ਜਿਹਾ ਪਿੱਛੇ ਹੋ ਕੇ ਵਿਖਾਓਗੇ ਕਿ ਪੌਦੇ ਦੀ ਹਾਈਟ ਕਿੰਨੀ ਹੈ ਪੌਦੇ ਦੀ ਹਾਈਟ ਦੱਸਣੀ ਆ ਨਾ ਤੁਸੀਂ ਹਾਂਜੀ ਪੌਦੇ ਦੀ ਹਾਈਟ ਮੇਰਾ ਕੱਦ ਜੀ ਮੈਂ ਦੇ ਕੋਲ ਖਲੋ ਜਾਣਾ ਇਹ ਇੱਥੇ ਥੱਲੇ ਨੀਵੇਂ ਥਾਂ ਹੋ ਕੇ ਹਾਂਜੀ ਹਾਂਜੀ ਮੇਰਾ ਕੱਦ ਜਿਹੜਾ 5 ਫੁੱਟ ਤੇ 6 ਇੰਚ ਹੈ ਠੀਕ ਹੈ ਇਹ ਪੌਦਾ ਤਕਰੀਬਨ ਹਲੇ 5 ਫੁੱਟ ਵੀ ਨਹੀਂ ਹਾਂ ਸਹੀ ਗੱਲ ਹੈ ਗਰਦਨ ਦੇ ਇੱਥੇ ਤੱਕ ਹੀ ਹੈ ਛਾਤੀ ਹਾਂ ਤੱਕ ਸਹੀ ਬਾਤ ਤੇ ਇਹ ਹਾਈਬ੍ਰਿਡ ਵੈਰਾਈਟੀ ਹੈ ਤੇ ਅਲਹਮਦੁਲਿਲਾ ਬਹੁਤ ਹੀ ਪਿਆਰਾ ਹੈ ਤੇ ਇਹਦੀ ਮਤਲਬ ਵੀ ਇਹ ਹੀ ਹੈ ਕਿ ਇਹ ਰੇਤਲੀ ਜ਼ਮੀਨ 'ਚ ਚੱਲਦਾ ਹੈ ਅੱਛਾ ਜੀ ਵੀਵਰਸ ਨੂੰ ਟਿਪਸ ਵੀ ਨਾਲ ਹੋਣੇ ਚਾਹੀਦੇ ਨੇ ਹਾਂਜੀ ਹਾਂਜੀ ਰੇਤਲੀ ਜ਼ਮੀਨ ਦਾ ਪੌਦਾ ਹੈ ਜੇ ਚੀਕਣੀ ਮਿੱਟੀ ਚਲਾਵਾਂਗੇ ਦੀ ਜੜ ਗਲ ਜੇਗੀ ਇਹ ਫਰੂਟ ਵੀ ਨਹੀਂ ਚੁੱਕੇਗਾ ਤੇ ਫਿਰ ਇਹ ਮਰ ਜਾਏਗਾ ਇਹ ਰੇਤਲੀ 'ਚ ਖੁਸ਼ ਰਹਿੰਦਾ ਠੀਕ ਹਾਂ ਯਾਨੀ ਕਿ ਪਪੀਤਾ ਜਿਹੜਾ ਇਹ ਰੇਤਲੀ ਜ਼ਮੀਨ ਮੈਰਾ ਜ਼ਮੀਨ 'ਚ ਬੜਾ ਉਹਦੇ 'ਚ ਜਨਾਬ ਲੱਗਣਾ ਚਾਹੀਦਾ ਹਾਂ ਤੇ ਜੇ ਤੁਹਾਡਾ ਵੀਵਰਸ ਕੋਈ ਪਿਆਰੇ ਤੁਹਾਡੇ ਨਾਲ ਪਿਆਰ ਕਰਨ ਵਾਲੇ ਸ਼ਹਿਰ ਥਾਂ ਦੇ ਨੇ ਤੇ ਜ਼ਮੀਨ 'ਚ ਉਹਨਾਂ ਕੋਲ ਥਾਂ ਹੈ ਨਹੀਂ ਤੇ ਆ ਵੇਖੋ ਮੈਂ ਗੋਂਗਲੂ ਇੱਥੇ ਲਾਇਆ ਮੇਰਾ ਬੜੀ ਗੱਲ ਹੈ ਯਾਰ ਇਹ ਵੇਖੋ ਜਨਾਬ ਵਿੱਚ ਗੋਂਗਲੂ ਵੀ ਲੱਗਾ ਦਾ ਜੇ ਇਹ ਵੇਖ ਲਓ ਇਹ ਆਪ ਫੜ ਕੇ ਨਹੀਂ ਰੱਖਿਆ ਇਹਦੇ ਵਿੱਚ ਲਾਇਆ ਦਾ ਵੇਖ ਲਓ ਅਲਹਮਦੁਲਿਲਾ ਇਹਦੇ ਵਿੱਚ ਹੀ ਲਗਾਇਆ ਸੀ ਗੋਂਗਲੂ ਤੇ ਹੋਰ ਵੀ ਇੱਕ ਵਜ਼ਾਹਤ ਮਾਸ਼ਾਅੱਲਾ ਜੀ ਫਲ ਲਗਾ ਅਸੀਂ ਲਾਇਆ ਜੇ ਕਿਸੇ ਦੋਸਤ ਕੋਲ ਨਹੀਂ ਐਸੀ ਜਗ੍ਹਾ ਹੈ ਕਿ ਉਹ ਆਪਣਾ ਪਲਾਂਟ ਜ਼ਮੀਨ 'ਚ ਗੱਡੇ ਤੇ ਆਪਣੇ ਟੌਰ ਬਣਾਏ ਘਰ ਦਾ ਇਸ ਤਰ੍ਹਾਂ ਕਰਕੇ ਇਹ ਵੇਖਿਆ ਇਹ ਦੀਵਾਰ ਦੇ ਉੱਤੇ ਇਮਤਿਆਜ਼ ਭਾਈ ਨੇ ਜਨਾਬ ਗਮਲੇ ਲਾਏ ਦੇ ਨੇ ਜੀ ਬਿਲਕੁਲ ਤੇ ਪੂਰਾ ਟੌਰ ਬਣਾਇਆ ਦਾ ਯਾਰ ਵੇਖੋ ਜਨਾਬ VIP ਗਾਰਡਨਿੰਗ ਬਣਾਇਆ ਦਾ ਇਹਨਾਂ ਨੇ ਇਹ ਇਹਨਾਂ ਦੇ ਹੱਥ ਦੀ ਕਾਰੀਗਰੀ ਜੇ ਇਹਨਾਂ ਦੀ ਫਨਕਾਰੀਆਂ ਨੇ ਤੇ ਜਨਾਬ ਇਹਨਾਂ ਕੋਲ ਜਿਹੜਾ ਇਲਮ ਹੈ ਪੌਦਿਆਂ ਦੇ ਮੁਤਲਕ ਇਹ ਸਾਰਾ ਜਨਾਬ ਉਹਦਾ ਜਨਾਬ ਅਸਰ ਹੈ ਕਿ ਜੀ ਇਹਨਾਂ ਨੇ ਵੇਖ ਲਓ ਦੀਵਾਰ ਦੇ ਉੱਤੇ ਹੀ ਜਨਾਬ ਪੌਦੇ ਲਾਹੜੇ ਦੇ ਨੇ ਗਮਲਿਆਂ ਦੇ ਵਿੱਚ ਬੋਤਲਾਂ 'ਚ ਇਹ ਵੇਖੋ ਜੀ ਅਸੀਂ ਬੋਤਲ ਕੱਟ ਕੇ ਬੋਤਲ 'ਚ ਸਰਾਖ ਕੱਢ ਕੇ ਤੇ ਉਹ ਹੀ ਮਿੱਟੀ ਦੇਸੀ ਪਾ ਕੇ ਤੇ ਐਲੋਵੇਰਾ ਦਾ ਇੱਕ ਪਲਾਂਟ ਲਾਇਆ ਸੀ ਇੱਕ ਪੌਦਾ ਤੇ ਇਹ ਭਰ ਗਿਆ ਜੀ ਅਲਹਮਦੁਲਿਲਾ ਐਲੋਵੇਰਾ ਦੇ ਨਾਲ ਹੀ ਠੀਕ ਹੈ ਤੇ ਆ ਜਿਹੜਾ ਕਿ ਇੱਕ ਪੌਦਾ ਸੀ ਤੇ ਵੇਖੋ ਇਹ ਜੀ ਮਾਸ਼ਾਅੱਲਾ ਹੁਣ 12-13 ਹੋ ਗਏ ਨੇ ਤੇ ਸਾਡਾ ਜਨਾਬ ਆ ਦੇਸੀ ਵੇਖੋ ਨਾ ਪੈਸੇ ਤੋਂ ਬਗੈਰ ਹੀ ਬੋਤਲ ਕੱਟੀ ਹੈ ਟਾਕੀ ਜਿਹੀ ਲਾਈ ਹੈ ਥੱਲੇ ਮਿੱਟੀ ਪਾਈ ਹੈ ਕੋਈ ਪੈਸਾ ਨਹੀਂ ਲਾਇਆ ਤੇ ਕਿੱਲ ਇੱਕ ਸਟੀਲ ਦਾ ਲਿਆ ਕੇ ਤੇ ਦੀਵਾਰ ਦੇ ਨਾਲ ਟੰਗ ਕੇ ਤੇ ਟੌਰ ਬਣਾ ਦਿੱਤਾ ਆਪਣੇ ਬੜੀ ਗੱਲ ਹੈ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਕੀ ਬਾਤ ਹੈ ਜੀ ਅਲਹਮਦੁਲਿਲਾ ਜੀ ਇੱਧਰ ਆਵਾਂਗੇ ਤੇ ਇੱਧਰ ਵੀ ਆ ਵੇਖੋ ਨਾ ਧਨੀਆ ਅਸਾਂ ਇਹਦੇ ਵਿੱਚ ਲਾਇਆ ਆਹ ਜੀ ਇਹਦੇ ਵਿੱਚ ਧਨੀਆ ਅਸੀਂ ਲਾਇਆ ਇਹ ਪੋਟ ਦੇ ਵਿੱਚ ਹੀ ਤੁਸੀਂ ਧਨੀਆ ਲਾ ਸਕਦੇ ਹੋ ਇਹ ਐਸਾ ਹੀ ਨਹੀਂ ਕਿ ਤੁਸੀਂ ਵੈਜੀਟੇਬਲ ਹੀ ਇੱਥੇ ਉਗਾਓ ਤੁਸੀਂ ਜਨਾਬ ਇਸ ਤਰ੍ਹਾਂ ਦੇ ਫੁੱਲ ਵਾਲੇ ਪੌਦੇ ਵੀ ਲਾਓ ਇਹ ਵੇਖੋ ਅਸੀਂ ਬੋਤਲ ਦੇ ਵਿੱਚ ਲਾਇਆ ਇਹ ਪੌਦੇ ਦਾ ਕੀ ਨਾਮ ਆਇਆ ਜੀ ਇਹਦਾ ਨਾਂ ਜੀ ਕੈਰਾਸੋਲਾ ਪਲਾਂਟ ਹੈ ਇਹਨੂੰ ਫੁੱਲ ਹੁਣ ਜੂਹੀ ਧੁੱਪਾਂ ਲੱਗਣੀਆਂ ਐਡਾ ਵੱਡਾ ਫੁੱਲ ਲੱਗਣਾ ਜ਼ਰਦਾ ਕਲਰ ਦਾ ਕੈਰਾਸੋਲਾ ਪਲਾਂਟ ਹੈ ਇਹਦਾ ਖਾਨਦਾਨ ਜਿਹੜਾ ਨਾ ਪੱਥਰ ਚੱਟ ਦੀ ਵੈਰਾਈਟੀ ਦੇ ਨਾਲ ਮਿਲਦਾ ਜੁਲਦਾ ਹੈ ਪੱਥਰ ਚੱਟ ਵੀ ਖਾਦੇ ਨੇ ਅਸੀਂ ਆ ਪੱਥਰ ਚੱਟ ਦਾ ਪੌਦਾ ਲਾਇਆ ਪੱਥਰ ਚੱਟ ਬਹੁਤ ਹੀ ਮਸਲਾ ਪੱਥਰ ਚੱਟ ਕਿਉਂ ਨਾ ਆਇਆ ਇਹ ਜੀ ਬਹੁਤ ਹੀ ਕਾਬਿਲ ਤਰੀਨ ਪੌਦਾ ਹੈ ਹਕੀਮ ਲੋਕ ਪੁਰਾਣੇ ਤੇ ਮੈਂ ਤੇ ਇਹੀ ਸਮਝਣਾ ਕਿ ਅੱਲਾਹ ਪਾਕ ਨੇ ਇਸ ਬੂਟੀ 'ਚ ਬੜੀ ਪਿਆਰੀ ਤਾਕਤ ਰੱਖੀ ਹੈ ਤੇ ਬਹੁਤ ਹੀ ਜ਼ਿਆਦਾ ਤਾਕਤ ਯਾਨੀ ਕਿ ਸ਼ਫਾ ਰੱਖੀ ਹੈ ਕੋਈ ਦਵਾਈਆਂ 'ਚ ਕੰਮ ਆਉਂਦਾ ਹੈ ਨੁਕਸਿਆਂ 'ਚ ਦਵਾਈਆਂ 'ਚ ਕੰਮ ਆਉਂਦਾ ਹੈ ਉਂਝ ਵੀ ਜਿਹੜੇ ਬੰਦੇ ਨੂੰ ਗੁਰਦੇ ਦੀ ਪ੍ਰੋਬਲਮ ਹੈ ਪੱਥਰੀ ਦੀ ਪ੍ਰੋਬਲਮ ਹੈ ਇਹ ਛੋਟੇ ਮੋਟੇ ਮਾਮਲਾ ਜਿਹੜੇ ਜਿਹਦਾ ਪਿਸ਼ਾਬ ਰੁਕ ਜਾਂਦਾ ਹੈ ਗਦੂਦਾਂ ਗਦਾਦਾਂ ਦੇ ਮਾਮਲਾ ਨਹੀਂ ਉਹ ਇਹਦਾ ਪੱਤਾ ਨਰਨੇ ਪੇਟ ਮੇਰੇ ਰੱਬ ਨੂੰ ਯਾਦ ਕਰਕੇ ਖਾਏ ਤਾਂ ਅੱਲਾਹ ਪਾਕ ਸ਼ਫਾ ਦਿੰਦਾ ਪਰ ਇੱਕ ਪੱਤਾ ਨਹੀਂ ਜਿੰਨੀ ਲੰਬੀ ਬਿਮਾਰੀ ਹੈ ਉਹਨਾਂ ਜ਼ਿਆਦਾ ਖਾਣਾ ਪਏਗਾ ਜਿੰਨੀ ਹਲੇ ਇਬਤਦਾਈ ਹੋਣੇ ਥੋੜੇ ਖਾਣੇ ਪੈਣਗੇ ਤਾਂ ਸਵੇਰ ਨਰਨੇ ਪੇਟ ਖਾਣਾ ਤੁਸੀਂ ਆ ਕੀ ਸਹੀ ਹੋ ਗਿਆ ਇਹ ਵਾਲਾ ਪਲਾਂਟ ਹੈ ਫਿਰ ਇੱਕ ਵਾਰੀ ਆਪਣੇ ਵੀਵਰ ਨੂੰ ਵਿਖਾ ਦਿਓ ਇਹ ਹੈ ਜੀ ਦੇਸੀ ਪੱਥਰ ਚੱਟ ਤੇ ਜਿੱਥੋਂ ਗੱਲ ਸ਼ੁਰੂ ਹੋਈ ਸੀ ਪਹਿਚਾਨ ਕਰ ਲਓ ਜੀ ਪੌਦੇ ਦੀ ਇਹ ਦੇਸੀ ਪੱਥਰ ਚੱਟ ਆ ਲੀਗਲ ਤੇ ਜਿੱਥੋਂ ਗੱਲ ਸ਼ੁਰੂ ਹੋਈ ਸੀ ਇੱਥੇ ਮੇਰੇ ਕੋਲ 3 ਵੈਰਾਈਟੀਆਂ ਨੇ ਪੱਥਰ ਚੱਟ ਦੀਆਂ ਇੱਕ ਇਹ ਹੈ ਜੀ ਇਹਨੂੰ ਪਹਾੜੀ ਪੱਥਰ ਚੱਟ ਕਹਿੰਦੇ ਆ ਪਰ ਲੋਕ ਹੀ ਹਕੀਮ ਲੋਕ ਜਿਨ੍ਹਾਂ ਨੂੰ ਘੱਟ ਇਲਮ ਹੁੰਦਾ ਮੈਂ ਤੇ ਨਹੀਂ ਇਹ ਕਹਿੰਦਾ ਕਿ ਇਲਮ ਘੱਟ ਆ ਪਰ ਹਰ ਬੰਦੇ ਦਾ ਆਪਣਾ ਇੱਕ ਸੋਚ ਤੇ ਆਪਣਾ ਇੱਕ ਤਜਰਬਾ ਹੈ ਕੁਝ ਲੋਕ ਤੇ ਇਹਦੇ ਵੱਲੋਂ ਕਹਿ ਦਿੰਦੇ ਨੇ ਪਰ ਮੇਰੇ ਤਜਰਬੇ 'ਚ ਜਿਹੜੀ ਗੱਲ ਹੈ ਮੈਂ ਉਹਨੂੰ ਕਹਿਣਾ ਕਿ ਉਹ ਦੇਸੀ ਹੈ ਇਹ ਪਹਾੜੀ ਹੈ ਤੇ ਇਹਦਾ ਹੀ ਖਾਨਦਾਨ ਮਿਲਦਾ ਜੁਲਦਾ ਇਹ ਫੁੱਲ ਵਾਲਾ ਪਰ ਇਹ ਪੱਥਰ ਚੱਟ ਨਹੀਂ ਅਸੀਂ ਇਹਨੂੰ ਨਰਸਰੀ ਵਾਲੇ ਕੈਰਾਸੋਲਾ ਪਲਾਂਟ ਬੋਲਦੇ ਇਹਦੇ ਵਿੱਚ ਵੀ ਅੱਗੇ ਵੈਰਾਈਟੀਆਂ ਹੁੰਦੀਆਂ ਨੇ ਇੱਕ ਇੱਕ ਪੌਦੇ ਦੇ ਕਾਫੀ ਖਾਨਦਾਨ ਨੇ ਫੈਮਲੀਆਂ ਫੈਲੀਆਂ ਹੋਈਆਂ ਨੇ ਤੇ ਅਸੀਂ ਮੂਲੀਆਂ ਵੀ ਜਨਾਬ ਇੱਥੇ ਲਾਈਆਂ ਨੇ ਆ ਟੱਪਾਂ 'ਚ ਬੜੀ ਗੱਲ ਹੈ ਇਹ ਗਾਜਰਾਂ ਵੀ ਲਾਈਆਂ ਨੇ ਟੱਪਾਂ 'ਚ ਇਹ ਹੋਈਆਂ ਨਹੀਂ ਅਜੇ ਗਾਜਰਾਂ ਨਹੀਂ ਜੀ ਇਹ ਛੋਟੀਆਂ ਨੇ ਹਲੇ ਆਹ ਲੇਟ ਲਾਈਆਂ ਸਨ ਤੇ ਇਹ ਸਾਡਾ ਧਨੀਆ ਵੀ ਇਹਦੇ ਵਿੱਚ ਲਾਇਆ ਹੋਇਆ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਵੇਖੋ ਨਾ ਕਿੰਨਾ ਭਰਿਆ ਦਾ ਜਨਾਬ ਸਜਾਇਆ ਦਾ ਅਲਹਮਦੁਲਿਲਾ ਸੋਹਣਾ ਮਾਹੌਲ ਬਣਾਇਆ ਦਾ ਹੈ ਬਿਲਕੁਲ ਜੀ ਬੜੀ ਗੱਲ ਹੈ ਯਾਰ ਲੈਮਨ ਗਰਾਸ ਹੈ ਜੀ ਸਾਡਾ ਪਰ ਇਹ ਲੈਮਨ ਗਰਾਸ ਮੇਰੇ ਕੋਲ ਨਰਸਰੀ 'ਚ ਮਹਿਮਾਨ ਆਂਦੇ ਗਏ ਮੇਰਾ ਆਪਣਾ ਵੀ ਬੜਾ ਸ਼ੌਕ ਸੀ ਅਸੀਂ ਡੇਲੀ ਬੇਸ ਤੇ ਇਹਦੇ ਤੋਂ ਪੱਤੇ ਪੁੱਤੇ ਲੈ ਕੇ ਇਸਤੇਮਾਲ ਕਰ ਲਿਆ ਅੱਗੋਂ ਫੇਰ ਫੁੱਟੇਗਾ ਤਾਂ ਫੇਰ ਸਹੀ ਇਨਸ਼ਾਅੱਲਾ ਠੀਕ ਹੋ ਗਿਆ ਪਿਓਰ ਗ੍ਰੀਨ ਟੀ ਹੈ
ਕਿਆ ਵਾ, ਇਹਦਾ ਮਜ਼ਾ ਹੀ ਬੜਾ ਜੇ, ਅਸੀਂ ਆਪ ਹੀ ਬਣਾ ਕੇ ਪੀਤੀ ਜੇ। ਜੀ ਬਿਲਕੁਲ। ਤੇ ਹੁਣ ਮੇਰਾ ਖਿਆਲ ਹੈ ਚਲੀਏ ਨਮਾਜ਼ ਪੜ੍ਹੀਏ। ਹਾਲੇ ਤੇ ਗਾਰਡਨ ਅੱਧਾ ਵਿਖਾਇਆ, ਹਾਂ। ਬਾਕੀ ਇਹ ਵਾ ਕਿ ਜੇ ਕਹਿੰਦੇ ਹੋ ਤਾਂ ਤੁਹਾਡੇ ਵੀਵਰਸ ਨੂੰ ਮੈਂ ਆਪਣੇ ਚੈਨਲ ਦਾ ਲਿੰਕ ਦਵਾਂ। ਹਾਂਜੀ ਦਿਓ ਸਰ, ਦਿਓ ਜ਼ਰੂਰ। ਮੇਰਾ ਨਾਮ ਇਮਤਿਆਜ਼ ਹੈ, ਮੈਂ ਇੱਕ ਮਾਲੀ ਹਾਂ, ਮੈਂ ਨਰਸਰੀ ਵਾਲਾ, ਤੇ ਮੇਰਾ YouTube ਤੇ ਚੈਨਲ ਹੈ ਪੌਦਿਆਂ ਦੇ ਮੁਤਲਕਾ। ਜੇ 8 ਦਿਨ ਬਾਅਦ ਤੁਸੀਂ ਮੁਲਾਕਾਤ ਕਰਨੀ ਹੋ, ਉਂਝ ਤੇ ਮੇਰੀ ਦੂਸਰੇ ਤੀਸਰੇ ਦਿਨ ਮੁਲਾਕਾਤ ਹੁੰਦੀ ਰਹਿੰਦੀ ਹੈ, ਪਰ ਪੌਦਿਆਂ ਦੇ ਮੁਤਲਕਾ ਜਿਹੜੀ ਗੱਲਬਾਤ ਹੈ ਉਹ ਹੈ ਸ਼ਹਿਰਾਜ਼ ਗਾਰਡਨਿੰਗ ਆਈਡੀਆਜ਼। ਠੀਕ ਹੈ, ਤੇ ਇਹਦੇ ਤੇ ਮੈਂ ਐਪੀਸੋਡ ਛੱਡੇ ਨੇ, ਹਰ ਜੁਮੇ ਦੇ ਜੁਮੇ ਇੱਕ ਐਪੀਸੋਡ ਦਈਦਾ, ਤੇ ਅਲਹਮਦੁਲਿਲਾ 80 ਐਪੀਸੋਡ ਛੱਡ ਦਿੱਤੇ ਨੇ ਮਾਸ਼ਾਅੱਲਾ। ਪੌਦਾ ਜਾਤ ਤੇ ਕਿਚਨ ਗਾਰਡਨ ਤੇ ਫਰੂਟ ਪਲਾਂਟ ਤੇ। ਠੀਕ ਹੈ ਜੀ, ਕੀ ਬਾਤ ਹੈ ਜੀ, ਕੀ ਬਾਤ। ਬਾਕੀ ਗੱਲਾਂ ਅੰਜਮ ਸਾਹਿਬ ਨਾਲ ਤੁਸੀਂ ਕਰ ਲਓ। ਨਹੀਂ ਹੁਣ ਸਰ ਅਸੀਂ ਚਲੀਏ ਨਮਾਜ਼ ਪੜ੍ਹਨ, ਕਿਉਂਕਿ ਅਜ਼ਾਨ ਹੋ ਗਈ ਹੈ, ਤੇ ਤੁਸੀਂ ਵੀ ਨਮਾਜ਼ ਪੜ੍ਹ ਲਓ ਦੋਸਤੋ। ਤੇ ਜਾਂਦਿਆਂ ਇਮਤਿਆਜ਼ ਭਾਈ ਦੀ ਨਰਸਰੀ ਦਾ ਵੀ ਤੁਹਾਨੂੰ ਹਲਕਾ ਜਿਹਾ ਵਿਜ਼ਿਟ ਕਰਾਣੇ ਆ, ਉੱਥੇ ਹੀ ਜਨਾਬ ਐਂਡ ਕਰਨੇ ਆ ਵੀਡੀਓ ਦਾ, ਤੇ ਜਾ ਕੇ ਫਿਰ ਨਮਾਜ਼ ਪੜ੍ਹਨੇ ਆ। ਠੀਕ ਹੈ ਦੋਸਤੋ, ਆਓ ਚਲੀਏ ਜੀ, ਚਲੀਏ ਜੀ, ਚਲੋ ਜੀ ਬਿਲਕੁਲ। ਇਹ ਜੀ ਇਮਤਿਆਜ਼ ਭਾਈ ਦੀ ਨਰਸਰੀ ਤੇ ਆ ਗਏ ਆ ਦੋਸਤੋ। ਅਸੀਂ ਇਮਤਿਆਜ਼ ਭਾਈ ਦੀ ਨਰਸਰੀ ਤੇ ਜਨਾਬ, ਤੇ ਨਰਸਰੀ ਦੀ ਵੀ ਤੁਹਾਨੂੰ ਕਰਾਣੇ ਆ ਮਾੜੀ ਜੀ ਸੈਰ, ਤੇ ਫਿਰ ਚਲੀਏ ਨਮਾਜ਼ ਪੜ੍ਹਨ। ਠੀਕ ਹੈ ਜੀ, ਵੇਖੋ ਜਨਾਬ ਕਿੰਨਾ ਖੂਬਸੂਰਤ ਮਾਹੌਲ ਬਣਾਇਆ ਦਾ ਉਹਨਾਂ ਨੇ। ਵੇਖੋ ਜਨਾਬ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਉਹਨਾਂ ਨੇ ਜਨਾਬ ਉੱਤੇ ਹੀਟ ਵਾਸਤੇ ਛਾਪਰ ਚੜਾਇਆ ਦਾ, ਧੁੰਦਾਂ ਤੋਂ ਸਰਦੀ ਤੋਂ ਬਚਾਉਣ ਵਾਸਤੇ ਪੌਦਿਆਂ ਨੂੰ। ਮਾਸ਼ਾਅੱਲਾ ਮਾਸ਼ਾਅੱਲਾ। ਇਹ ਬੋਰਡ ਲੱਗਾ ਦਾ ਉਹਨਾਂ ਦੀ ਨਰਸਰੀ ਦਾ, ਤੇ ਇਹ ਜਨਾਬ ਨਰਸਰੀ ਜੀ ਇਮਤਿਆਜ਼ ਭਾਈ। ਵੇਖਿਆ ਜਨਾਬ ਕਿੰਨੀ ਸੋਹਣੀ ਨਰਸਰੀ ਹੈ, ਪੌਦੇ ਹਰਿਆਲੀ ਮਾਸ਼ਾਅੱਲਾ, ਹਰ ਕਿਸਮ ਦਾ ਪੌਦਾ ਹੈ ਇਹਨਾਂ ਦੇ ਕੋਲ। ਠੀਕ ਹੈ ਦੋਸਤੋ, ਤੇ ਕਿਆ ਮਾਹੌਲ ਹੈ ਯਾਰ। ਇਹ ਮੇਨ ਦੇ ਉੱਤੇ ਹੀ ਇਹਨਾਂ ਦੀ ਨਰਸਰੀ ਹੈ। ਤੇ ਠੀਕ ਹੈ ਦੋਸਤੋ, ਅੱਜ ਦੀ ਵੀਡੀਓ ਇੱਥੇ ਹੀ ਐਂਡ ਕਰਨੇ ਆ। ਉਮੀਦ ਕਰਨੇ ਆ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ, ਕਮੈਂਟ ਕਰਕੇ ਜ਼ਰੂਰ ਦੱਸਣਾ ਤੁਸੀਂ, ਤੇ ਜ਼ਿਆਦਾ ਤੋਂ ਜ਼ਿਆਦਾ ਪਿਆਰ ਕਰਨਾ ਹੈ, ਵੀਡੀਓ ਸਾਡੀ ਵੇਖਿਆ ਕਰੋ। ਤੇ ਹੁਣ ਚਲੀਏ ਜਨਾਬ ਨਮਾਜ਼ ਪੜ੍ਹਨ, ਤੇ ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਖਿਆਲ, ਮਾਂ-ਬਾਪ ਦੀ ਕਰਨੀ ਹੈ ਸੇਵਾ, ਨਮਾਜ਼ ਜ਼ਰੂਰ ਪੜ੍ਹਨੀ ਹੈ, ਸਾਨੂੰ ਰੱਖਣਾ ਦੁਆਵਾਂ ਦੀ ਯਾਦ। ਫੇਰ ਮਿਲਾਂਗੇ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਓਕੇ ਫਿਰ, ਅੱਲਾ ਹਾਫਿਜ਼, ਸਲਾਮ ਅਲੈਕਮ, ਗੁੱਡ ਬਾਏ।